अस्सलाम वालेकुम सत श्री अकाल प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਆਈ ਆ ਜੀ ਚੌਰੀ ਨਫੀਸ ਗੁੱਜਰ ਦੇ ਪਿੰਡ ਠਾਠ ਚੱਕ ਦੇ ਵਿੱਚ, ਜਿਹੜਾ ਕਿ ਸਮੁੰਦਰੀ ਤਹਿਸੀਲ ਸਮੁੰਦਰੀ ਦੇ ਵਿੱਚ ਪੈਂਦਾ ਆ ਤੇ ਜ਼ਿਲ੍ਹਾ ਇਹਨਾਂ ਨੂੰ ਲਾਇਲਪੁਰ ਲੱਗਦਾ, ਫੈਸਲਾਬਾਦ। ਬਹੁਤ ਸਾਰੇ ਦੋਸਤਾਂ ਦੀ ਫਰਮਾਇਸ਼ ਸੀ ਕਿ ਜਿਹੜੇ ਨਫੀਸ ਗੁੱਜਰ ਸਾਹਿਬ ਆ ਜੀ, ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਦਾ ਇੰਟਰਵਿਊ ਕੀਤਾ ਜਾਵੇ। ਆਪਣਾ ਇਹ ਕਬੱਡੀ ਦੀ ਤਰਫ ਕਿਸ ਤਰ੍ਹਾਂ ਆਏ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੇ ਰੂਬਰੂ ਅੱਜ ਕਰਨੀਆਂ ਆਪਾਂ। ਇਹਨਾਂ ਦੇ ਚਾਹਣ ਵਾਲੇ ਬਹੁਤ ਇਹਨਾਂ ਦੀ ਜ਼ਿੰਦਗੀ ਦੇ ਮੁਤਲਕ ਬਹੁਤ ਕੁਝ ਜਾਣਨਾ ਚਾਹੁੰਦੇ ਆ। ਅਸੀਂ ਕੋਸ਼ਿਸ਼ ਕਰਕੇ ਇਹਨਾਂ ਤੱਕ ਰਸਾਈ ਹਾਸਲ ਕੀਤੀ ਹੈ ਜੀ। ਅੱਜ ਇਹਨਾਂ ਨਾਲ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਗੇਮ ਦੇ ਮੁਤਲਕ ਗੱਲਾਂ ਬਾਤਾਂ ਉਹ ਤੁਹਾਡੇ ਰੂਬਰੂ ਕਰਾਂਗੇ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਅੱਛਾ ਜੀ ਨਫੀਸ ਭਾਈ, ਪਹਿਲੇ ਤਾਂ ਤੁਸੀਂ ਆਪਣਾ ਪੂਰਾ ਨਾਂ, ਆਪਣੀ ਵਲਦੀਅਤ, ਦਾਦਾ ਜੀ ਦਾ ਨਾਂ, ਉਹ ਸਾਰਾ ਸਾਨੂੰ ਦੱਸੋ। ਮੁਹੰਮਦ ਨਫੀਸ ਸ਼ਾਹਦ ਮੇਰਾ ਨਾਮ ਹੈ ਤੇ ਵਾਲਦ ਦਾ ਨਾਮ ਮੁਹੰਮਦ ਸਦੀਕ ਤੇ ਗੁੱਜਰ ਕੌਮ ਹੈ ਸਾਡੀ। ਬਾਕੀ ਪਿੰਡ 468 ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ। ਹਾਂਜੀ। ਆਪਣੇ ਪਿਛੋਕੜ ਦਾ ਕੋਈ ਪਤਾ ਜੀ ਕਿੱਥੋਂ ਆਏ ਸੀ ਬਜ਼ੁਰਗ? ਇਹ ਹੁਸ਼ਿਆਰਪੁਰ। ਹਾਂਜੀ, ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ ਨਫੀਸ ਭਾਈ, ਤੁਸੀਂ ਆਪਣੀ ਮੈਨੂੰ ਪਹਿਲੇ ਤਾਂ ਗੋਤ ਦੱਸੋ, ਤੁਹਾਡੀ ਗੋਤ ਕਿਹੜੀ ਹੈ? ਗੋ ਸਾਡੀ ਦੇਦੜ ਹੈ ਭਾਈ, ਤੇ ਪਿੰਡ ਥੱਥਲਾ ਤੇ ਜ਼ਿਲ੍ਹਾ ਹੁਸ਼ਿਆਰਪੁਰ। ਹਾਂਜੀ। ਦੱਸੋ ਫਿਰ ਕਿਸ ਤਰ੍ਹਾਂ ਆਪਣਾ ਕਬੱਡੀ ਵੱਲ ਕਿਸ ਤਰ੍ਹਾਂ ਆਉਣਾ ਹੋਇਆ? ਕਬੱਡੀ ਵਾਲਾ ਵੈਸੇ ਬਸ ਸ਼ੁਰੂ ਤੋਂ ਸ਼ੌਕ ਸੀਗਾ ਤੇ ਸਕੂਲ ਲੈਵਲ ਤੋਂ ਖੇਡੀ ਹੈ। ਜਦੋਂ ਪੜ੍ਹਦੇ ਸੀ ਸਕੂਲ ਗੌਰਮੈਂਟ ਹਾਈ ਸਕੂਲ ਨੰਬਰ 1 ਸਮੁੰਦਰੀ, ਉੱਥੋਂ ਹੀ ਸਟਾਰਟ ਕੀਤੀ ਹੈ ਤੇ ਉਸ ਤੋਂ ਬਾਅਦ ਮੈਟਰ ਕਰਕੇ ਬਾਅਦ ਪਿੰਡ ਦੀ ਟੀਮ ਚੰਗੀ ਸੀ, ਪਿੰਡ ਹੀ ਟ੍ਰੇਨਰ ਕੀਤੀ ਉਸਤਾਦ ਦੇ ਕੋਲ ਤੇ ਬਸ ਫਿਰ ਆਸਤਾ ਆਸਤਾ ਖੇਡਣੇ ਸ਼ੁਰੂ ਕਰਦੇ। ਉਸਤਾਦ ਆਪਣੇ ਕਿਹੜੇ? ਬਾਬਾ ਰਮਜ਼ਾਨ ਗੁੱਜਰ 213 ਦਾ। ਹਾਂਜੀ, ਬਾਬਾ ਜਾਨਾ। ਹਾਂਜੀ। ਤੁਸੀਂ ਬੇਸਿਕਲੀ 213 ਦੇ ਹੀ ਆ? ਹਾਂਜੀ, ਪਿੱਛੋਂ 213 ਦੇ, ਮੇਰਾ ਜੰਪਲ ਵੀ ਉੱਥੇ ਦਾ ਹੀ 213 ਦਾ ਹੀ ਹੈ, ਲੇਕਿਨ ਅਸੀਂ 2011 ਦੇ ਵਿੱਚ ਅਸੀਂ ਸਮੁੰਦਰੀ ਸ਼ਹਿਰ ਆ ਗਏ ਸੀ ਇੱਥੇ 468। ਹਾਂਜੀ। ਜਦੋਂ ਸਕੂਲ ਦੇ ਵਿੱਚ ਖੇਡਦੇ ਹੁੰਦੇ ਸੀ ਉਦੋਂ ਤਾਂ ਫਿਰ ਪੂਰੇ ਹੁੰਦੇ ਸੀ ਜੀ, ਉਦੋਂ ਵੀ ਇਦਾਂ ਹੀ ਰੂਲ ਸੀਗਾ? ਨਹੀਂ, ਉਦੋਂ ਵੀ ਇੱਕਾ ਦੁੱਕਾ ਹੀ ਸੀ। ਉਦੋਂ ਤੁਹਾਨੂੰ ਪਤਾ ਹੀ ਹੈ ਸਟਾਰਟ ਦੇ ਵਿੱਚ ਜਿੱਦਾਂ ਖੇਡੀ ਦਾ, ਮਸਲਣ ਕੇ ਕੋਈ ਜਫਾ ਲੱਗ ਗਿਆ ਕਦੀ ਨਹੀਂ, ਬਸ ਸਕੂਲ ਦੌਰ ਚੱਲਦਾ ਸੀ। ਉਦੋਂ ਟ੍ਰੇਨਿੰਗ ਵੀ ਨਹੀਂ ਸੀ ਅਸੀਂ ਕਰੀ ਦੀ, ਬਸ ਖੇਡੀ ਦਾ ਸੀ। ਪੜ੍ਹਾਈ ਤੋਂ ਡਰਦਿਆਂ ਡਰਦਿਆਂ ਨਾਲ ਖਾ ਲੈਣਾ ਕਬੱਡੀ 'ਚ। ਪਲੇਅਰ ਜਿਹੜੇ ਹੁੰਦੇ ਮੋਸਟਲੀ ਫਿਰ ਗੇਮ ਬੇਸ ਤੇ ਅੱਗੇ ਆਉਂਦੇ ਰਹਿੰਦੇ ਆ, ਪੜ੍ਹਾਈ ਵੱਲ ਤਾਂ ਫਿਰ ਧਿਆਨ ਘੱਟ ਹੀ ਹੋਣਾ। ਹਾਂਜੀ, ਪੜ੍ਹਾਈ ਪੜੂਈ ਵਾਲ ਇੱਦਾਂ ਸੀ। ਫਿਰ ਇੱਥੇ ਪਿੰਡ ਆ ਕੇ ਗੇਮ ਸਟਾਰਟ ਕੋ ਸ਼ੁਰੂ ਕੀਤੀ ਜਿਹੜੀ ਨਾ, ਉਹਦੇ 'ਚ ਮਿਹਨਤ ਕੀਤੀ, ਫਿਰ ਹੀ ਚਮਕੇ। ਕਿਹੜੇ ਵਜ਼ਨ ਦੀ ਕਬੱਡੀ ਖੇਡੀ? ਮੈਂ ਪਹਿਲੇ ਹੀ ਸਟਾਰਟ ਕੀਤੀ ਸੀ 70 ਕਿਲੋ ਤੋਂ। 70 ਕਿਲੋ ਵੀ ਖੇਡੀ ਹੈ, 75 ਕਿਲੋ ਦੇ ਵੀ 5 ਕੁ ਮੈਚ ਖੇਡੇ, ਲੇਕਿਨ ਬੇਸਿਕਲੀ ਜ਼ਿਆਦਾ ਮੈਂ 80 ਕਿਲੋ ਦੇ ਬਹੁਤ ਜ਼ਿਆਦਾ ਖੇਡੇ ਮੈਚ। 80 85 ਦੇ ਵਿੱਚ ਖੇਡੇ ਆ। ਉਸ ਤੋਂ ਬਾਅਦ ਫਿਰ ਓਪਨ 'ਚ ਖੇਡੀ। ਕਿਹੜੇ ਸਕੂਲ ਵੱਲੋਂ, ਕਿਹੜੇ ਕਾਲਜ ਵੱਲੋਂ ਤੁਸੀਂ ਕਬੱਡੀ ਖੇਡ ਚੁੱਕੇ ਹੋ? ਮੈਂ ਕਾਲਜ 'ਚ ਪੜ੍ਹਿਆ ਹੀ ਨਹੀਂ, ਕਾਲਜ ਜਾਣ ਦਾ ਮੌਕਾ ਹੀ ਨਹੀਂ ਲੱਭਾ ਦਿੱਤਾ ਤੇ ਬਸ ਸਕੂਲ 'ਚ ਪੜ੍ਹਿਆ, ਗੌਰਮੈਂਟ ਹਾਈ ਸਕੂਲ ਨੰਬਰ 1 ਦੇ ਵਿੱਚ ਮੈਟ੍ਰਿਕ ਕੀਤਾ। ਇਸੇ ਸਕੂਲ ਵੱਲੋਂ ਮੈਂ ਖੇਡਿਆ 2 ਸਾਲ। ਫੈਸਲਾਬਾਦ ਤੱਕ ਅਸੀਂ ਖੇਡੇ ਹਾਂ। ਜ਼ਰਈ ਯੂਨੀਵਰਸਿਟੀ ਫੈਸਲਾਬਾਦ ਹੈ। ਇੱਕ ਦਫਾ ਉੱਥੋਂ ਹਾਰ ਗਏ ਸੀ, ਇੱਕ ਦਫਾ ਅਸੀਂ ਇੱਥੇ ਫਾਈਨਲ ਹਾਰ ਗਏ ਸੀ। 218 ਪਿੰਡ ਹੈ, ਉਹਨਾਂ ਦੀ ਟੀਮ ਕੋਲ ਫਾਈਨਲ ਹਾਰ ਗਏ ਸੀ। ਤੁਸੀਂ ਹੁਣ ਮਾਸ਼ਾਅੱਲਾ ਬਹੁਤ ਅੱਛੇ ਇੱਕ ਮੁਕਾਮ ਤੇ ਪਹੁੰਚ ਗਏ ਹੋ ਕਬੱਡੀ ਨੂੰ ਲੈ ਕੇ, ਤੇ ਇੱਥੇ ਤੱਕ ਪਹੁੰਚਣ ਦੇ ਵਿੱਚ ਤੁਹਾਡੇ ਨਾਲ ਕਿਹੜੇ ਬੰਦਿਆਂ ਨੇ ਤੁਹਾਡਾ ਸਾਥ ਦਿੱਤਾ? ਉਹਦਾ ਵੀ ਤੁਹਾਨੂੰ ਪਤਾ ਸਾਰਿਆਂ ਨੇ ਬਹੁਤ ਦਿੱਤਾ ਜੀ, ਜਿੰਨੇ ਵੀ ਸੀ ਆਪਣੇ, ਖਾਸ ਕਰ ਮੇਰੀ ਅੰਮੀ ਜਾਨ ਸੀ, ਅੱਲਾ ਪਾਕ ਜਿੰਨੇ ਜਗ੍ਹਾ 'ਤੇ ਅੰਮੀ ਮੇਰੀ ਫੌਤ ਹੋ ਗਈ, ਉਹਨਾਂ ਨੇ ਬਹੁਤ ਸ਼ੁਰੂ ਤੋਂ ਮੇਰਾ ਸਾਥ ਦਿੱਤਾ ਸੀ। ਉਸ ਤੋਂ ਬਾਅਦ ਮੇਰੇ ਵਾਲਿਦ ਹੈ, ਉਸਤਾਦ ਹੈ, ਭੈਣ ਭਾਈ ਹੈ, ਸਾਰੇ ਜਿੰਨੇ ਵੀ ਹੈ ਨਾ, ਹਰ ਇੱਕ ਨੇ ਮੇਰਾ ਬਹੁਤ ਸਾਥ ਦਿੱਤਾ। ਯਾਨੀ ਕਿ ਦੇਖੋ ਜੀ, ਜਿਹੜਾ ਕੋਈ ਪਲੇਅਰ ਆ ਕਿਸੇ ਵੀ ਗੇਮ ਦੇ ਵਿੱਚ ਉਹ ਆਪਣਾ ਮਿਹਨਤ ਕਰਦਾ ਆ, ਤੇ ਸਭ ਤੋਂ ਜ਼ਿਆਦਾ ਸਪੋਰਟ ਜਿਹੜੀ ਨਾ ਉਹਨੂੰ ਮੰਨ ਲਓ ਇਸ ਲਿਹਾਜ਼ ਨਾਲ ਹੁੰਦੀ ਹੈ ਕਿ ਖਾਣ ਪੀਣ ਦਾ ਖਿਆਲ ਜਿਹੜਾ ਨਾ ਉਹ ਮਾਂ ਤੋਂ ਵੱਧ ਕੋਈ ਨਹੀਂ ਰੱਖ ਸਕਦਾ। ਹਾਂਜੀ, ਇੱਦਾਂ ਹੀ ਨਾਲ ਲਾਲ ਲੂੜ ਵੀ ਬੜਾ ਥੋੜ੍ਹਾ ਜਿਹਾ ਦਬਕਦਾ ਸੀ ਸਕੂਲ ਦੌਰ ਤੋਂ ਵੀ। ਅਸੀਂ ਭੱਜ ਭੁੱਜ ਜਾਈਦੇ ਪੜ੍ਹਨ ਨੂੰ, ਇੱਦਾਂ ਹੁੰਦੇ ਸੀ ਨਾ, ਉਹ ਘਰ ਕੋਈ ਲਾਂਭਾ ਆਉਣਾ ਜਾਂ ਫਿਰ ਗਾਲਾਂ ਗੂਲਾਂ ਪੈਂਦੀਆਂ ਸੀ, ਉਹ ਮਾਈ ਬਚਾ ਲੈਂਦੀ ਸੀ। ਬਸ ਇੱਦਾਂ ਹੀ ਮਾਈ ਨਾਲ ਬਹੁਤਾ ਹੁੰਦਾ ਸੀ। ਤੁਹਾਡੀ ਜਿਹੜੀ ਟ੍ਰੇਨਿੰਗ ਆ ਉਹਦਾ ਹੁਣ ਕੀ ਤਰੀਕਾਕਾਰ, ਕਿਸ ਤਰ੍ਹਾਂ ਤੁਸੀਂ ਟ੍ਰੇਨਿੰਗ ਆਪਣੀ ਨੂੰ ਕਰਦੇ? ਅਸੀਂ ਸੁਬਾਹ ਕਰੀ ਦੀ ਭਾਈ, ਨਮਾਜ਼ ਪੜ੍ਹ ਕੇ ਗਰਾਊਂਡ ਜਾਈਦਾ। ਆਪਣੀ ਟ੍ਰੇਨਿੰਗ ਸੁਬਾਹ ਖੇਡੀ ਦਾ ਨਹੀਂ, ਸਿਰਫ ਟ੍ਰੇਨਿੰਗ ਕਰੀ ਦੀ ਜਸਟ, ਮਤਲਬ 40 ਸ਼ੂਟਾਂ ਮਾਰ ਰਹੀ ਦੀਆਂ, ਕੋਈ ਰਨਿੰਗ ਕਰੀ ਦੀ 20 ਮਿੰਟ ਬਸ। ਉਸ ਤੋਂ ਬਾਅਦ ਪੀਟੀ ਕਰਨੀ ਹੈ, ਸ਼ੂਟਾਂ ਮਾਰਨੀਆਂ, ਯਾਨੀ ਕਿ ਐਕਸਰਸਾਈਜ਼ ਜਿੰਨੀ ਕਰਨੀ ਸਾਰਾ ਕੁਛ ਆਪਣਾ ਕਰਨਾ। ਟਾਇਰ ਖਿੱਚਣਾ, ਮੁੜ ਕੇ ਸੀੜੀਆਂ ਹੁੰਦੀਆਂ, ਸੀੜੀਆਂ ਬਣੀਆਂ ਸਾਡੇ, ਉਹ ਸੀੜੀਆਂ ਚੜ੍ਹੀ ਦੀਆਂ, ਅਤੇ ਸ਼ਾਮ ਟਾਈਮ ਮੁੜ ਕੇ ਗਰਾਊਂਡ ਜਾ ਕੇ ਰਨਿੰਗ ਕਰੀ ਦੀ 10 ਕੁ ਮਿੰਟ, ਮੁੜ ਕੇ ਖੇਲਣ ਲੱਗ ਪਈਦਾ ਪੀਟੀ ਕਰਕੇ। ਅਸੀਂ ਪੂਰਾ 1 ਘੰਟਾ ਸਵਾ ਘੰਟਾ ਗੇਮ ਕਰੀ ਦੀ ਹੈ। 4-5 ਰੇਡਰ ਹੁੰਦੇ ਆ, ਅਤੇ ਬਾਕੀ ਉਸ ਤੋਂ ਬਾਅਦ ਅਸੀਂ ਸ਼ੂਟਾਂ ਮਾਰੀ ਦੀਆਂ 10, ਅਤੇ ਬਾਕੀ ਡੰਡ ਮਾਰੀ ਦਾ 400-500। ਬਸ ਉਸ ਤੋਂ ਬਾਅਦ ਕੋਈ ਟ੍ਰੇਨਿੰਗ ਯਾਦ ਹੋ ਰਿਹਾ। ਯਾਨੀ ਬਹੁਤ ਮਿਹਨਤ ਵਾਲਾ ਕੰਮ ਆ ਜੀ, ਇਹ ਕੋਈ ਐਵੇਂ ਹੀ ਨਹੀਂ ਬੰਦਾ ਕਵੇ ਵੀ ਨਹੀਂ ਤੁਰ ਤੋਂ ਫਿਰ ਤੋਂ ਨਹੀਂ, ਇਹ ਜਾਨ ਕੱਢਦੀ ਹੈ। ਜਾਂ ਦੇਖੋ ਸਾਉਣ ਭਾਦੋਂ ਹੈ, ਖੂਨ ਪਸੀਨਾ ਇੱਕ ਹੋਇਆ ਹੁੰਦਾ, ਲੇਕਿਨ ਸਾਥ ਫਿਰ ਵੀ ਟ੍ਰੇਨਿੰਗ ਉਨੀ ਕਰਨੀ ਜਿੰਨੀ ਕਰੀ ਦੀ ਅੱਗੇ ਨਾ। ਲੇਕਿਨ ਫਿਰ ਇਹੀ ਹੈ ਕਿ ਮਿਹਨਤ ਦੇ ਨਾਲ ਹੀ ਕੁਛ ਮਿਲਦਾ ਭਾਈ, ਮਿਹਨਤ ਤੋਂ ਬਗੈਰ ਤਾਂ ਕੁਛ ਵੀ ਨਹੀਂ ਮਿਲਦਾ। ਜਿਹੜਾ ਅਸਲ ਪਲੇਅਰ ਆ ਜੀ ਉਹਦਾ ਦਰਵੇਸ਼ ਹੋਣਾ ਵੀ ਜ਼ਰੂਰੀ ਆ। ਹਾਂਜੀ, ਪਲੇਅਰ ਦਾ ਦਰਵੇਸ਼ ਹੋਣਾ ਵੀ ਜ਼ਰੂਰੀ ਹੈ, ਲਗੋਟੇ ਦਾ ਪਾਕ ਸਾਫ ਹੋਵੇ, ਉਸਤਾਦ ਦੀ ਵੱਡਿਆਂ ਦੀ, ਯਾਨੀ ਕਿ ਖਾਸ ਕਰ ਉਸਤਾਦ ਦੀ ਆਪਣੀ ਰਿਸਪੈਕਟ ਕਰੇ, ਜਿੱਥੋਂ ਚੜਿਆ ਉਹਨੂੰ ਪਿਛਲਾ ਟਾਈਮ ਯਾਦ ਰੱਖਣਾ ਚਾਹੀਦਾ ਹਰ ਵੇਲੇ। ਨਫੀਸ ਭਾਈ, ਤੁਹਾਡੇ ਜਿਹੜੇ ਨਾਲ ਦੇ ਪਲੇਅਰ ਖੇਡਦੇ ਹੁੰਦੇ ਸੀ ਤੁਹਾਡੇ ਨਾਲ, ਉਹਨਾਂ 'ਚੋਂ ਵੀ ਕੋਈ ਅੱਗੇ ਆਇਆ?
ਹਾਂਜੀ ਸਾਡੇ ਪਿੰਡ 'ਚ ਕਾਫੀ 4-5 ਲੜਕੇ ਤੁਹਾਨੂੰ ਮੈਂ ਦੱਸਿਆ ਨੈਸ਼ਨਲ ਲੈਵਲ ਦੇ ਹੈ। ਰਾਣਾ ਆਤਫ ਮੁੰਡਾ, ਇੱਕ ਸਾਜਾ ਗੁੱਜਰ ਹੈ, ਉਸ ਤੋਂ ਬਾਅਦ ਵਹੀਦ ਭੱਟੀ ਹੈ, ਮੀਆਂ ਮੁਬਸ਼ਰ ਹੈ, ਸਫਿਆਨ ਜੱਟ ਹੈ। ਇਹ ਲੜਕੇ ਸਾਰੇ ਯਾਨੀ ਕਿ ਅੱਛੇ ਲੈਵਲ ਦੇ ਜਿਹੜੇ ਖੇਡ ਰਹੇ। ਤੁਹਾਡਾ ਜਿਹੜਾ ਏਰੀਆ ਕਬੱਡੀ ਦੇ ਮਾਮਲੇ ਵਿੱਚ ਕਾਫੀ ਇੱਕ ਜ਼ਰਖੇਜ਼ ਹੈ। ਹਾਂਜੀ ਬਿਲਕੁਲ, ਫੈਸਲਾਬਾਦ ਜਿਹੜਾ ਕਬੱਡੀ ਦਾ ਗੜ੍ਹ ਕਹਿੰਦੇ ਇਹਨੂੰ ਪੂਰਾ ਨਾ, ਸਾਡਾ ਜ਼ਿਲ੍ਹਾ ਜਿਹੜਾ ਆਪਣਾ ਤੇ ਸਮੁੰਦਰੀ ਤੇ ਫੈਸਲਾਬਾਦ। ਇਸ ਤੋਂ ਇਲਾਵਾ ਬਾਹਰ ਇੱਕ ਇੱਕ ਦੋ ਦੋ ਲੜਕੇ ਆ ਹਰ ਜ਼ਿਲ੍ਹੇ 'ਚ ਨਾ, ਲੇਕਿਨ ਸਾਡੇ ਬਹੁਤ ਕਬੱਡੀ ਇੱਥੇ ਆ ਜੀ। ਇੱਥੇ ਮੈਚ ਬਹੁਤ ਹੁੰਦਾ, ਨਾਲੇ ਕਹਿ ਲਓ ਕਿ ਖੂਨ 'ਚ ਹੀ ਕਬੱਡੀ ਹੈ ਨਾ ਸ਼ੁਰੂ ਤੋਂ ਹੀ। ਹਾਂਜੀ ਹਾਂਜੀ ਬਿਲਕੁਲ ਇੱਦਾਂ। ਅੱਛਾ ਜੀ, ਤੁਹਾਡਾ ਕੋਈ ਪਸੰਦੀਦਾ ਖਿਡਾਰੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਖੇਡਣ ਤੋਂ ਪਹਿਲੇ ਔਰ ਖੇਡਣ ਦੇ ਦੌਰਾਨ, ਜਿਹੜੇ ਹੁਣ ਤੁਸੀਂ ਮੌਜੂਦਾ ਤੁਸੀਂ ਵੀ ਪਲੇਅਰ ਹੋ, ਉਸ ਵਕਤ ਤੁਹਾਡਾ ਪਸੰਦੀਦਾ ਖਿਡਾਰੀ ਕਿਹੜਾ ਸੀ, ਹੁਣ ਕਿਹੜਾ ਹੈ? ਮੇਰਾ ਸ਼ੁਰੂ ਦੇ ਪਸੰਦੀਦਾ ਰੇਡਰਾਂ 'ਚ ਇਰਫਾਨ ਮਾਨਾ ਜੱਟ ਤੇ ਹੀਰਾ ਬੱਟ ਦੋਨੇ ਆਪਣੇ ਫੇਵਰੇਟ ਰੇਡਰ ਹੈ। ਹਾਂਜੀ ਜਾਫੀਆਂ ਭਾਈ ਮੁਸ਼ਰਫ ਤੇ ਇੰਡੀਆ ਦਾ ਖੁਸ਼ੀ ਇੱਕ ਲੜਕਾ। ਹਾਂਜੀ ਅੱਛਾ, ਹੁਣ ਇੱਕ ਜਿਹੜੀ ਆਪਣੇ ਜ਼ਿਆਦਾ ਚੱਲ ਪਿਆ ਕੰਮ, ਉਹ ਟੀਕਾ ਲਾਉਂਦੇ ਆ, ਗੋਲੀ ਖਾਂਦੇ ਜਾਂ ਟੀਕਾ ਲਾਉਂਦੇ, ਸਟੀਰਾਇਡ ਜੋ ਵੀ ਆ, ਤੁਸੀਂ ਕੀ ਸਮਝਦੇ ਇਹਦੇ ਨਾਲ ਅਸਲ ਜਿਹੜੀ ਗੇਮ ਉਹ ਖਤਮ ਨਹੀਂ ਹੋ ਰਹੀ? ਹਾਂਜੀ ਇਹਦੇ ਨਾਲ ਬੰਦਾ ਬਹੁਤ ਕਹਿ ਲਓ ਕਿ ਥੋੜੀ ਕਬੱਡੀ ਖੇਡਦਾ ਨਾ, ਇਸ ਵਾਰ ਫਿਰ ਬੰਦਾ ਜ਼ਾਇਆ ਹੋ ਜਾਂਦਾ ਹੈ, ਉਹ ਖਤਮ ਹੋ ਜਾਂਦਾ। ਜਿਵੇਂ ਮੱਝ ਆਪਾਂ ਚੋਈਦੀ ਟੀਕੇ ਤੇ, ਉਹ ਹਿਸਾਬ ਬਣ ਜਾਂਦਾ ਹੈ, ਟੀਕਾ ਲੱਗਣਾ ਤੇ ਖੇਡ ਹੋਣਾ, ਨਹੀਂ ਤਾਂ ਨਹੀਂ। ਖਤਮ ਹੋਣ ਤੋਂ ਇਲਾਵਾ ਉਹ ਤਾਂ ਚਲੋ ਆਪਣੀ ਉਹਨੇ ਜ਼ਿੰਦਗੀ ਬਰਬਾਦ ਕਰ ਲੈਣੀ ਆ, ਲੇਕਿਨ ਇੱਕ ਪਲੇਅਰ ਮਿਹਨਤ ਕਰਕੇ ਸਾਲ ਆਉਂਦਾ ਆ, ਇੱਕ ਇੱਕ ਬੰਦਾ ਟੀਕਾ ਲਾ ਕੇ ਉਦੋਂ ਤੋਂ ਭਾਰਾ ਹੋ ਜਾਂਦਾ ਆ। ਇਹ ਬੇਇਨਸਾਫੀ ਨਹੀਂ ਹੈਗੀ, ਇੱਕ ਬੰਦੇ ਨਾਲ ਨਾਇਨਸਾਫੀ ਨਹੀਂ ਹੈਗੀ? ਪਾਕਿਸਤਾਨ ਦੇ ਵਿੱਚ ਡੋਪ ਟੈਸਟ ਨਹੀਂ ਹੁੰਦਾ, ਇੰਡੀਆ ਜਿੱਦਾਂ ਹੁਣ ਉਹਨਾਂ ਨੇ ਰੱਖਦੇ ਨਾ ਡੋਪ ਟੈਸਟ, ਉਹਨਾਂ ਦੇ ਪਿੰਡਾਂ ਲੈਵਲਾਂ ਦੇ ਅਕੈਡਮੀਆਂ ਦੇ ਮੈਚਾਂ 'ਚ ਵੀ ਡੋਪ ਹੁੰਦਾ, ਉੱਥੇ ਹੁਣ ਨਹੀਂ ਲੱਗਦਾ। ਜਦੋਂ ਸਾਡੇ ਪਾਕਿਸਤਾਨ 'ਚ ਡੋਪ ਟੈਸਟ ਹੋਣਾ ਸ਼ੁਰੂ ਹੋ ਗਿਆ ਨਾ, ਇਹ ਫੇਰ ਚੀਜ਼ ਬੰਦ ਹੋਣੀ ਹੈ। ਇਸ ਤੋਂ ਇਲਾਵਾ ਹੁਣ ਸਾਨੂੰ ਪਤਾ ਹੀ ਨਹੀਂ, ਮੈਨੂੰ ਹੁਣ ਤਾਂ ਕੀ ਪਤਾ ਤੁਸੀਂ ਕੀ ਖਾਧਾ, ਤੁਸੀਂ ਆਪਣੀ ਗੱਡੀ ਜੋ ਘਰੋਂ ਲਾ ਕੇ ਆ ਜਾਂਦੇ ਆ, ਮਸਲ ਉਹਦਾ ਕਿਹੜਾ ਪਤਾ ਕਿਹਨੇ ਕੀ ਖਾਧਾ, ਉਹਦਾ ਜਦੋਂ ਡੋਪ ਟੈਸਟ ਕਰਨਾ ਤਾਂ ਪਤਾ ਲੱਗਣਾ ਨਾ ਕਿ ਬੰਦੇ ਨੇ ਮੈਡੀਸਿਨ ਯੂਜ਼ ਕੀਤੀ ਹੈ ਜਾਂ ਕੀ ਕੀਤਾ। ਇੰਡੀਆ 'ਚ ਡੋਪ ਟੈਸਟ ਹੁੰਦੇ ਆ, ਪਾਕਿਸਤਾਨ 'ਚ ਵੀ ਇਨਸ਼ਾਅੱਲਾ ਕਹਿੰਦੇ ਹੈਗੇ ਆ ਨੈਸ਼ਨਲ 'ਚ ਹੋਣਗੇ। ਜਿੱਦਾਂ ਇਹਦਾ ਡੋਪ ਟੈਸਟ ਹੋਣਗੇ ਉੱਦਾਂ ਕੰਮ ਖਤਮ ਹੋਣਾ, ਉਸ ਤੋਂ ਇਲਾਵਾ ਕੰਮ ਨਹੀਂ ਖਤਮ ਹੋਣਾ। ਨਫੀਸ ਭਾਈ, ਤੁਸੀਂ ਜਦੋਂ ਦੇ ਗੇਮ ਦੇ ਵਿੱਚ ਆਏ ਹੋ, ਬੜੇ ਬੜੇ ਤੁਹਾਡੇ ਰੰਗ ਬਰੰਗੇ ਜਿਹੜੇ ਸਾਈ, ਉਹਨਾਂ ਨਾਲ ਤੁਹਾਡਾ ਟਾਕਰਾ ਹੁੰਦਾ ਆ। ਸਭ ਤੋਂ ਜ਼ਿਆਦਾ ਜੱਫਾ ਲਾਉਣ ਦਾ ਕਿਹੜੇ ਸਾਈ ਨਾਲ ਸਵਾਦ ਆਉਂਦਾ ਤੁਹਾਨੂੰ? ਸਵਾਦ ਜੇ ਵੱਡੇ ਰੇਡਰਾਂ ਨੂੰ ਆਉਂਦਾ ਲਾਉਣ ਦਾ, ਜਿੰਨੇ ਵੀ ਵੱਡੇ ਪਲੇਅਰ ਹੈ ਇੰਟਰਨੈਸ਼ਨਲ ਕਹਿ ਲਓ ਉੱਪਰਲੇ ਲੈਵਲ ਦੇ, ਇਹਨਾਂ ਨਾਲ ਖੇਡਣ ਦਾ ਡਬਲ ਮਜ਼ਾ ਆਉਂਦਾ। ਉਸ ਤੋਂ ਥੱਲੇ ਨੂੰ ਜਿੰਨਾ ਖੇਡੋ ਨਾ, ਬੰਦਾ ਖੁਦ ਔਖਾ ਵੀ ਹੁੰਦਾ ਤੇ ਏਡਾ ਮਜ਼ਾ ਵੀ ਨਹੀਂ ਆਉਂਦਾ, ਕਿਉਂਕਿ ਉਹ ਆਪਣੇ ਲੈਵਲ ਦੇ ਹੁੰਦੇ। ਲੇਕਿਨ ਬੰਦੇ ਦਾ ਮਜ਼ਾ ਉਹੀ ਹੈ ਕਿ ਉੱਪਰਲੇ ਨੂੰ ਫੜੇ ਨਾ ਵੱਡੇ ਨੂੰ, ਫਿਰ ਮਜ਼ਾ ਆਉਂਦਾ। ਜਾਂ ਉਹਨਾਂ ਪਿੰਡ ਦਾ ਭੱਜ ਵੀ ਜਾਵੇ, ਬੰਦੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਚੱਲ ਕੋਈ ਨਹੀਂ, ਮੈਂ ਕੋਸ਼ਿਸ਼ ਤਾਂ ਕੀਤੀ ਸੀ, ਜੇ ਫੜ ਲਓ ਤੇ ਬੱਲੇ ਬੱਲੇ ਆ। ਇਸ ਲਈ ਵੱਡੇ ਨੂੰ, ਜਿਹੜਾ ਵੀ ਵੱਡਾ ਰੇਡਰ ਹੋਵੇ, ਉਹਨੂੰ ਲੱਗਣ ਦਾ ਮਜ਼ਾ ਆਉਂਦਾ। ਤੁਹਾਡੇ ਕੈਰੀਅਰ ਦਾ ਸਭ ਤੋਂ ਵਧੀਆ ਮੈਚ ਕਿਹੜਾ ਰਿਹਾ? ਮੇਰੇ ਕੈਰੀਅਰ ਦਾ ਸਭ ਤੋਂ ਅੱਛਾ ਮੈਚ ਇੱਕ ਨੈਸ਼ਨਲ ਸੀ 2018 ਵਾਲੀ, 2019 ਵਾਲੀ, ਤੇ ਇੱਕ 2016 ਦੇ ਵਿੱਚ ਮੈਚ ਹੋਇਆ ਸੀ ਆਪਣਾ ਫੈਸਲਾਬਾਦ ਬੋਰਡ ਵਾਲੀ ਗਰਾਊਂਡ ਹੈ, ਵਾਪਡਾ ਤੇ ਪੁਲਿਸ ਦਾ ਮੈਚ ਸੀ 77-78 ਵਾਲਾ। ਉਹਨਾਂ ਨੇ ਮੈਨੂੰ ਖਿਲਾਇਆ ਸੀ ਪੁਲਿਸ ਵਾਲੋਂ, ਉੱਥੇ ਮੈਂ 5 ਜੱਫੇ ਮਾਰੇ ਸੀ ਵਾਪਡਾ ਦੇ ਖਿਲਾਫ। ਉੱਥੋਂ ਮੈਨੂੰ ਨਾ ਯਾਨੀ ਕਿ ਮੇਰੇ ਕਾਗਜ਼ ਮਹਿਕਮੇ ਵਾਲੇ ਮੰਗਣ ਲੱਗ ਪਏ ਸੀ ਕਿ ਮੁੰਡਾ ਚੰਗਾ, ਉੱਥੇ ਮੈਂ ਸਹੀ ਸ਼ੋਅ ਹੋਇਆ ਸੀ ਯਾਰ। ਉਹ ਪਹਿਲੇ ਪਿੰਡਾਂ ਲੈਵਲਾਂ ਦੀ ਖੇਡੀ ਸੀ, ਉਸ ਤੋਂ ਬਾਅਦ ਮੇਰੇ ਸਾਰੇ ਵਾਪਡਾ ਵਾਲੇ ਵੀ ਕਾਗਜ਼ ਮੰਗਦੇ, ਕਾਗਜ਼ ਦੇ ਵਾਪਡਾ ਹੀ ਕਰਦੇ ਆ। ਲੇਕਿਨ ਫਿਰ ਮੈਂ 에ਅਰਫੋਰਸ 'ਚ ਕਾਗਜ਼ ਦਿੱਤੇ ਸੀ, ਮੈਂ 에ਅਰਫੋਰਸ ਹੋ ਗਿਆ। ਹਾਂਜੀ ਜਿਹੜਾ ਅੱਛਾ ਜਾਫੀ, ਉਹਦੇ ਕਿੰਨੇ ਜਾਫੇ ਜਿਹੜੇ ਨਾ ਲੱਗਣੇ ਚਾਹੀਦੇ ਇੱਕ ਮੈਚ ਵਿੱਚ? ਇਹ ਤਾਂ ਭਾਜੀ ਮੈਚ ਤੇ ਮੁਨਸਰ ਹੁੰਦਾ, ਕਈ ਮੈਚਾਂ 'ਚ ਗਰਮੀ ਸੌਣ ਭਾਦੋ ਆਏਗਾ, ਇੱਕ ਇੱਕ ਜੱਫਾ ਦੋ ਦੋ ਮਾਰ ਕੇ ਬੰਦੇ ਮੈਚ ਜਿੱਤ ਜਾਂਦੇ ਆ, ਬਾਮ ਹੁੰਦੀ ਲੱਗੀ, ਪਸੀਨਾ ਜ਼ਿਆਦਾ ਹੁੰਦਾ। ਸਰਦੀਆਂ 'ਚ ਹੀ ਤੁਹਾਨੂੰ ਜੱਫੇ ਕੋਈ 6-7 ਮਾਰਨੇ ਪੈਂਦੇ ਹਰ ਮੈਚ 'ਚ, ਫਿਰ ਵਿਨਿੰਗ ਹੁੰਦਾ ਨਾ। ਕਿਹੜੇ ਗਰਾਊਂਡ ਦੇ ਵਿੱਚ ਤੁਹਾਨੂੰ ਖੇਡਣ ਦਾ ਜ਼ਿਆਦਾ ਮਜ਼ਾ ਆਉਂਦਾ? ਮੈਨੂੰ ਮਿੱਟੀ ਵਾਲੀ ਗਰਾਊਂਡ 'ਚ ਜ਼ਿਆਦਾ ਮਜ਼ਾ ਆਉਂਦਾ ਖੇਡਣ ਦਾ ਨਾ, ਜਿਹੜੀ ਰੂਟੇ ਵਾਲੀ ਹੁੰਦੀ ਹੈ, ਨਰਮ ਗਰਾਊਂਡ ਹੁੰਦੀ, ਜਾਫੀ ਲਈ ਬਹੁਤ ਬੈਸਟ ਹੁੰਦੀ ਹੈ। ਹਾਂਜੀ ਜਿਹੜੀ ਗਰਾਸ ਵਾਲੀ ਗਰਾਊਂਡ ਆ, ਇਹਦੇ ਵਿੱਚ ਵੀ ਖੇਲਦੇ ਆ, ਪੈਰ ਹੀ ਸਲਿੱਪ ਹੁੰਦਾ ਰਹਿੰਦਾ। ਨਹੀਂ ਉਹ ਤਾਂ ਫਿਰ ਜਦੋਂ ਫਲੈਟ ਲਾਈਟ ਹੋਵੇ ਮੈਚ ਨਾ, ਉਦੋਂ ਗਰਾਸ ਸਲਿੱਪ ਹੁੰਦਾ, ਉਸ ਬੇਸਿਕਲੀ ਨਹੀਂ ਸਲਿੱਪ ਹੁੰਦਾ ਪੈਰ, ਗਲਤ ਗੱਲ ਹੈ। ਗਰਾਸ 'ਤੇ ਵੀ ਖੇਡਣ ਦਾ ਬਹੁਤ ਮਜ਼ਾ ਆਉਂਦਾ, ਲੇਕਿਨ ਉੱਥੇ ਹੋਰ ਚੀਜ਼ ਬਣ ਜਾਂਦੀ, ਉੱਥੇ ਕੋਈ ਮਿੱਟੀ ਨਹੀਂ, ਮਾੜਾ ਜਿਹਾ ਪਸੀਨਾ ਆਏ ਤੁਸੀਂ ਨਹੀਂ ਕੁਛ ਕਰ ਸਕਦੇ ਉੱਥੇ। ਲੇਕਿਨ ਮਿੱਟੀ ਦੇ ਵਿੱਚ ਤੁਹਾਨੂੰ ਪਤਾ, ਮਿੱਟੀ ਲਾ ਲਓ ਜੋ ਮਰਜ਼ੀ ਕਰ ਲਓ, ਉੱਥੇ ਕੋਈ ਟੈਨਸ਼ਨ ਨਹੀਂ ਬਣਦੀ। ਅੱਛਾ ਨਫੀਸ ਭਾਈ, ਤੁਹਾਡੇ ਰੀਸੈਂਟਲੀ ਜਿਹੜੀ ਸੱਟ ਲੱਗੀ ਹੈ, ਜਿਹਦੇ ਨਾਲ ਤੁਸੀਂ ਬਹੁਤ ਸਾਰਾ ਕਬੱਡੀ ਤੋਂ, ਤੁਹਾਡਾ ਬਹੁਤ ਸਾਰਾ ਟਾਈਮ ਜਿਹੜਾ ਤੁਸੀਂ ਕਬੱਡੀ ਤੋਂ ਪਿੱਛੇ ਹਟ ਕੇ ਰਹੇ, ਨਹੀਂ ਖੇਡੀ, ਇਹਦੇ ਵਿੱਚ ਤੁਸੀਂ ਕੀ ਪਾਇਆ ਵੀ ਤੁਸੀਂ ਇੱਕ ਜਿਹੜੇ ਪਲੇਅਰ ਆ ਤੁਹਾਡੇ ਨਾਲ ਦੇ ਜਿਹੜੇ ਕਬੱਡੀ ਖੇਡਦੇ ਆ, ਉਹਨਾਂ ਦੇ ਰਵੱਈਏ ਤੁਹਾਡੇ ਨਾਲ ਕਿਸ ਤਰ੍ਹਾਂ ਰਹੇ ਆ, ਬਾਕੀ ਆਵਾਮ ਦੇ ਕਿਸ ਤਰ੍ਹਾਂ ਰਹੇ ਆ? ਕਿਉਂਕਿ ਇੱਕ ਬੰਦਾ ਬਿਲਕੁਲ ਇਨ ਰਹਿੰਦਾ ਆ, ਉਹਦੀ ਗੱਲਬਾਤ ਹੋਰ ਹੁੰਦੀ ਹੈ, ਇੱਕ ਬੰਦਾ ਬੈੱਡ ਰੈਸਟ 'ਤੇ ਆ ਜਾਂਦਾ ਆ। ਤੁਸੀਂ ਕੀ ਫ਼ਰਕ ਮਹਿਸੂਸ ਕੀਤਾ? ਨਹੀਂ ਜੀ ਸ਼ੁਕਰ ਅਲਹਮਦੁਲਿਲਾ, ਕਿਸੇ ਨੇ ਐਸਾ ਕੋਈ ਰਿਸਪੌਂਸ ਨਹੀਂ ਯਾਨੀ ਕਿ ਮਿਲਿਆ ਗਲਤ ਕਿ ਜਿਹਦੀ ਵਜ੍ਹਾ ਤੋਂ ਬੰਦਾ ਡਿਸਾਈਡ ਹੋਇਆ ਹੋਵੇ। ਉਸ ਤੋਂ ਇਲਾਵਾ ਬਾਅਦ ਵੀ ਮੈਚਾਂ 'ਤੇ ਮੈਂ ਕਾਫੀਆਂ 'ਤੇ ਗਿਆ, ਮੈਨੂੰ ਹਾਲੇ ਵੀ ਕਹਿੰਦੇ ਮੈਚਾਂ 'ਤੇ ਵੀ ਆਇਆ ਕਰ ਨਾਲ। ਲੇਕਿਨ 6 ਮਹੀਨੇ ਮੋਸਟਲੀ ਹੋ ਗਏ ਮੇਰੇ ਆਪਰੇਸ਼ਨ ਨੂੰ, ਅਤੇ ਆ ਸੌਣ ਭਾਦੋਂ 2 ਮਹੀਨੇ ਕੱਢ ਗਏ। ਲੇਕਿਨ ਉਸ ਤੋਂ ਇਲਾਵਾ ਵੀ ਕਹਿੰਦੇ ਆ ਸਾਰੇ ਮੈਨੂੰ, ਮੈਂ 2-3 ਮੈਚਾਂ 'ਤੇ ਗਿਆ ਵੀ ਹਾਂ, ਲੇਕਿਨ ਆਪਣਾ ਜੀ ਨਹੀਂ ਕਰਦਾ, ਦੇਖ ਨਹੀਂ ਹੁੰਦਾ, ਖੇਡਦੇ ਹਾਂ ਦਿਲ ਕਰਦਾ ਕਿ ਆਪ ਵੀ ਯਾਨੀ ਕਿ ਪਲੇਅ ਕਰੀਏ, ਅਤੇ ਇਸ ਵਜ੍ਹਾ ਤੋਂ ਮੈਂ ਜਾਂਦਾ ਨਹੀਂ। ਅਤੇ ਲੇਕਿਨ ਬਾਕੀ ਕਿਸੇ ਨੇ ਕੋਈ ਗਲਤ ਕੋਈ ਇੱਦਾਂ ਦਾ ਕਮੈਂਟਸ ਜਾਂ ਬੈਡ ਗੱਲ ਨਹੀਂ ਕੀਤੀ, ਸਾਰਿਆਂ ਦਾ ਉੱਦਾਂ ਹੀ ਪਿਆਰਾ ਜਿੱਦਾਂ ਪਹਿਲੇ ਸੀ ਮੈਨੂੰ।
ਤੁਹਾਨੂੰ ਮਿਲਣ ਵੀ ਸਾਰੇ ਆਏ ਹੋਣੇ। ਸਾਰੇ ਮਿਲ ਵੀ ਆਏ ਮਾਸ਼ਾਅੱਲਾ, ਬਹੁਤ ਦੇਖਿਆ ਤੁਸੀਂ ਇੰਟਰਨੈਟ ਤੇ, ਬਹੁਤ ਸਾਰਿਆਂ ਨੇ ਬਹੁਤ ਤਾਵਨ ਵੀ ਬਹੁਤ ਕੀਤਾ ਤੇ ਸਾਰਿਆਂ ਦਾ ਦਿਲੋਂ ਯਾਨੀ ਕਿ ਸ਼ੁਕਰੀਆ ਵੀ ਅਦਾ ਕੀਤਾ, ਬਹੁਤ ਪਿਆਰ ਦਿੱਤਾ ਲੋਕਾਂ ਨੇ। ਦੇਖੋ ਜੀ ਜਿਹੜੀ ਗੇਮ ਆ ਨਾ ਵੈਸੇ ਸਿਖਾਉਂਦੀ ਤਾਂ ਇਹ ਭਾਈਚਾਰਾ ਹੀ ਆ, ਠੀਕ ਹੈ ਨਾ ਜੀ। ਅਗਰ ਆਪਾਂ ਇਦਾਂ ਦੁੱਖ ਸੁੱਖ 'ਚ ਵੀ ਨਾਲ ਨਾ ਖੜੀਏ ਤੇ ਫਿਰ ਤਾਂ ਇੱਕ ਬਿਜ਼ਨਸ ਹੋ ਜਾ ਗੇਮ ਜਿਹੜੀ ਇਹਨਾਂ ਮਤਲਬ ਇਹ ਪੇਸ਼ੈਂਸ ਸਬਰ ਜਿਹੜੀ ਸਿਖਾਉਂਦੀ ਆ। ਤੇ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਆ ਜਿਹੜੇ ਬਾਕੀ ਪਲੇਅਰ ਤੁਹਾਡੇ ਆ ਕੇ ਤੁਹਾਨੂੰ ਹਲਾਸ਼ੇਰੀ ਦਿੱਤੀ, ਤੁਹਾਡੇ ਤੇ ਕੰਡ ਥਾਪੀ ਦਿੱਤੀ ਤੁਹਾਨੂੰ, ਇਹ ਇੱਕ ਅੱਛਾ ਮੇਰਾ ਖਿਆਲ ਹੈ ਕਿ ਅੱਛਾ ਇਹ ਸ਼ਗੂਨ ਆ ਵੀ ਇਸ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ। ਬਿਲਕੁਲ ਜੀ, ਬਹੁਤ ਜ਼ਿਆਦਾ ਕਹਿ ਲਓ ਕਿ ਜਿੰਨਾ ਕਹਿ ਲਓ ਝੂਠ ਹੈ। ਹਾਲੇ ਤੱਕ ਵੀ ਮੈਨੂੰ ਕਾਫੀ ਪਲੇਅਰ ਹੈ ਜਾਣੀ ਕਿ ਉਹ ਮੈਨੂੰ ਹਲੇ ਵੀ ਗੱਲ ਕਹਿੰਦੇ ਕਿ ਯਾਰ ਕੋਈ ਟੈਨਸ਼ਨ ਹੈ ਤੇ ਦੱਸ, ਕੋਈ ਚੀਜ਼ ਚਾਹੀਦੀ ਹੈ। ਲੇਕਿਨ ਹੁਣ ਘਰੋਂ ਸਾਰੇ ਖਾਂਦੇ, ਲੇਕਿਨ ਫਿਰ ਵੀ ਉਹ ਇੰਨਾ ਕੁ ਯਾਨੀ ਕਿ ਪਿਆਰ ਮੁਹੱਬਤ ਕਰਦੇ ਆ, ਕੋਈ ਪੁੱਛਣ ਵੀ ਆਉਂਦੇ ਆ ਜਦੋਂ ਮੈਚ ਮੂਚ ਆਉਂਦੇ ਨਾ, ਸਾਡੇ ਲਾਗੇ ਮੈਚ ਹੁੰਦੇ ਮੇਰੇ ਕੋਲ ਹੋ ਕੇ ਜਾਂਦੇ ਸਾਰੇ। ਤੇ ਉਹ ਇਹ ਵੀ ਗੱਲ ਕਹਿੰਦੇ ਕਿ ਕੋਈ ਸ਼ਾਇਦ ਚਾਹੀਦੀ ਯਾਰ, ਕੋਈ ਟੈਨਸ਼ਨ ਹੈ ਦੱਸ, ਗੱਲਬਾਤ ਮੈਸੇਜ ਤੁਹਾਨੂੰ ਪਤਾ ਅੱਜ WhatsApp ਸਾਰਿਆਂ ਨਾਲ ਹੁੰਦੀ ਹੈ, ਲੇਕਿਨ ਕਦੀ ਕੋਈ ਇਦਾਂ ਦੀ ਗੱਲ ਨਹੀਂ। ਬਹੁਤ ਸਾਰਿਆਂ ਲਈ, ਮੇਰੇ ਲਈ ਨਹੀਂ ਸਾਰਿਆਂ ਲਈ ਹੋਣਾ ਚਾਹੀਦਾ ਭਾਜੀ, ਜਿਹਦੇ ਵੀ ਸੱਟ ਲੱਗੇ ਨਾ ਉਹਨਾਂ ਇਦਾਂ ਹੀ ਪਿਆਰ ਹੋਣਾ ਚਾਹੀਦਾ। ਅੱਛਾ ਨਫੀਸ ਭਾਈ, ਪਾਕਿਸਤਾਨ ਜਾਂ ਪਾਕਿਸਤਾਨ ਤੋਂ ਬਾਹਰ ਕੋਈ ਐਸਾ ਸਾਈ ਹੈਗਾ ਆ ਜਿਹਦੇ ਵਿੱਚ ਜਿਹਨੂੰ ਦੇਖ ਕੇ ਬੰਦਾ ਸੋਚਦਾ ਹੋਵੇ ਵੀ ਇਹ ਕਿਸੇ ਹੋਰ ਨੂੰ ਹੱਥ ਲਾ ਦੇਵੇ, ਮੈਨੂੰ ਨਾ ਲਾਵੇ? ਨਹੀਂ ਭਾਈ, ਇਹ ਕਦੀ ਵੀ ਨਹੀਂ ਸੋਚ ਆਈ ਸ਼ੁਰੂ ਤੋਂ ਹੀ। ਗਰਾਊਂਡ 'ਚ ਜਦੋਂ ਉਸਤਾਦ ਨੇ ਇਹੀ ਦੱਸਿਆ, ਗਰਾਊਂਡ 'ਚ ਵੜ ਕੇ ਸਾਰੇ ਇੱਕ ਜਿਹੇ, ਵੱਡਾ ਛੋਟਾ, ਇੱਜ਼ਤ ਬਾਹਰ ਹੀ ਆ ਸੀਨੀਅਰ ਦੀ ਜਾਂ ਜੂਨੀਅਰ ਦੀ, ਲੇਕਿਨ ਗਰਾਊਂਡ ਦੇ ਵਿੱਚ ਪਲੇਅਰ ਹੈ ਕੋਈ ਚੰਗਾ ਮਾੜਾ ਤਾਂ ਫਿਰ ਲੱਗਣਾ, ਕਿਸੇ ਨੇ ਭੱਜਣਾ ਕਿਸੇ ਨੇ ਫਾਣਾ, ਫਿਰ ਨਾਲ ਹੀ ਹੈ ਨਾ ਗੇਮ ਦੇ। ਲੇਕਿਨ ਕਦੀ ਇਦਾਂ ਦੀ ਸੋਚ ਨਹੀਂ ਆਈ। ਹਾਲਾਂਕਿ ਜਿੱਡਾ ਕੋਈ ਚੰਗਾ ਪਲੇਅਰ ਅੱਗੇ ਤੁਹਾਨੂੰ ਮੈਂ ਦੱਸਿਆ ਹੁੰਦਾ ਨਾ, ਮੇਰਾ ਜੀ ਕਰਦਾ ਕਿ ਮੈਂ ਚੰਗੇ ਨੂੰ ਲੱਗਾ, ਮਾੜੇ ਨੂੰ ਭਾਵੇਂ ਨਾ ਹੀ ਲੱਗ ਹੋਵੇ, ਲੇਕਿਨ ਚੰਗੇ ਨੂੰ ਲੱਗ ਕੇ ਦੇਖੀਏ ਕੀ ਕਰਦਾ ਹੈ, ਕੀ ਮਜ਼ਾ ਆਉਂਦਾ। ਅੱਛਾ, ਪਾਕਿਸਤਾਨ ਤੋਂ ਇਲਾਵਾ ਹੋਰ ਕਿਹੜੇ ਮੁਲਕ 'ਚ ਖੇਡ ਚੁੱਕੇ ਹੋ? ਮੈਂ ਆਸਟ੍ਰੇਲੀਆ 'ਚ ਭਾਈ ਖੇਡਿਆ 2018 ਦੇ ਵਿੱਚ, ਵਰਲਡ ਕੱਪ ਹੋਇਆ ਸੀ। ਅਤੇ ਉਸ ਤੋਂ ਇਲਾਵਾ ਬਾਕੀ ਪਾਕਿਸਤਾਨ ਇੱਕ ਵਰਲਡ ਕੱਪ ਹੋਇਆ ਇਹ ਖੇਡਿਆ। ਇੱਕ 2019 'ਚ ਪਾਕਿਸਤਾਨ ਸਹਿ ਮੁਲਕਾ ਸੀਰੀਜ਼ ਹੋਈ ਸੀ, ਇੰਡੀਆ ਪਾਕਿਸਤਾਨ ਇਰਾਨ ਦੀ, ਉਹ ਖੇਡਿਆ ਸੀ। ਤੁਹਾਡਾ ਪਸੰਦੀਦਾ ਗਰਾਊਂਡ ਕਿਹੜਾ ਆ? ਗਰਾਊਂਡ ਮੇਰਾ ਸਹੀ ਦਾ ਫੈਸਲਾਬਾਦ ਇਕਬਾਲ ਸਟੇਡੀਅਮ ਹੈ, ਉਹ ਤੇ ਬੜਾ ਲੱਕ ਬਣਾ ਰਿਹਾ, ਜਿੰਨੇ ਮੈਚ ਵੀ ਖੇਡੇ ਨਾ ਬੜਾ ਅੱਲਾ ਨੇ ਇੱਜ਼ਤ ਦਿੱਤੀ। ਅੱਛਾ, ਇੱਕ ਚਪੇੜਾਂ ਵਾਲੀ ਕਬੱਡੀ ਹੁੰਦੀ ਆ, ਇੱਕ ਜਿਹੜੀ ਤੁਸੀਂ ਖੇਡਦੇ ਆ, ਇਹਦੇ ਵਿੱਚ ਕੀ ਫਰਕ ਆ? ਭਾਈ ਉਹਨੂੰ ਖੁੱਲੀ ਕਬੱਡੀ ਕਹਿੰਦੇ ਚੰਨ ਵਾਲੀ ਨੂੰ ਨਾ, ਅਤੇ ਜਿਹੜੀ ਅਸੀਂ ਖੇਡਦੇ ਸਰਕਲ ਕਬੱਡੀ ਹੈ। ਲੇਕਿਨ ਹਾਂਜੀ, ਜਿਹੜੀ ਉਹ ਦੂਸਰੀ ਕਬੱਡੀ ਨਾ ਖੁੱਲੀ, ਉਹ ਕੋਈ ਇੰਟਰਨੈਸ਼ਨਲ ਲੈਵਲ 'ਤੇ ਕੋਈ ਮਹਾਰਤ ਜਾਂ ਕੋਈ ਸਟੈਂਡ ਨਹੀਂ ਰੱਖਦੀ। ਕਬੱਡੀ ਸਰਕਲ ਹੀ ਹੈ ਉੱਪਰ, ਜਿਹੜੀ ਲੈਵਲ 'ਤੇ ਨਾ ਨੈਸ਼ਨਲ ਲੈਵਲ ਦੀ ਗੇਮ ਹੈ। ਉਹ ਤਾਂ ਇੱਕ ਪਿੰਡਾਂ ਦਿਹਾਤਾਂ 'ਚ ਮੇਲਿਆਂ 'ਤੇ ਖੇਡੀ ਜਾਣ ਵਾਲੀ ਕਬੱਡੀ ਆ ਉਹ, ਬਸ ਉਹਦੇ 'ਚ ਪੈਸੇ ਜ਼ਿਆਦਾ ਹੈ ਅਤੇ ਲੇਕਿਨ ਉਹ ਬਸ ਸ਼ੋਅਮੈਂਟ ਆ ਕਿ ਚੰਡ ਵੱਜਣੀ ਚਾਹੀਦੀ ਹੈ, ਬਸ ਇਹੀ ਕੰਮ ਹੈ। ਅਤੇ ਇਹ ਤੁਹਾਨੂੰ ਪਤਾ ਹੋਰ ਗੇਮ ਹੈ, ਉਹ ਤਾਂ ਢੂਈ ਸੇਕ ਦਿੰਦੇ ਮਾਰ ਮਾਰ ਕੇ, ਉਹ ਹੀ ਬਸ ਕਹਿ ਲਓ ਕਿ ਇੱਦਾਂ ਹੀ ਹੁੰਦਾ, ਬਸ ਡਰਾਮਾ ਹੀ ਹੁੰਦਾ, ਟੋਪੀ ਡਰਾਮਾ ਹੀ ਹੈ ਸਾਰਾ। ਉਹ ਇੱਥੇ ਮਾਰ ਮਾਰ ਕੇ ਨਾ, ਉਹ ਸਾਰੀ ਫਿਕਸਿੰਗ ਪਹਿਲੇ ਹੋਈ ਹੁੰਦੀ ਹੈ ਜੀ। ਤੁਸੀਂ ਰੇਡਰ ਦਾ ਮੈਚ ਆਪੀ ਹੈ, ਆਪਣੀ ਪਹਿਲੇ ਸਲਾਹ ਹੋਈ ਹੋਣੀ ਹੈ ਕਿ ਤੁਸੀਂ 2-3 ਪਾਣੀਆਂ ਕਬੱਡੀਆਂ, ਇੱਕ ਜੱਫਾ ਦੇਣਾ, 2 ਤੁਸੀਂ ਭੱਜਣਾ। ਹਾਂਜੀ, ਉਹ ਸਾਰੀ ਫਿਕਸ ਹੁੰਦੀ ਪਹਿਲੇ। ਅੱਛਾ, ਇਦਾਂ ਸਵਾਦ ਨਹੀਂ ਆਉਂਦਾ ਗੇਮ ਦਾ? ਸਵਾਦ ਇੱਦਾਂ ਆਉਂਦਾ ਜੀ, ਅਗਰ ਪੱਕੀ ਹੋਵੇ ਨਾ ਉਹ ਸਰਕਲ ਜਿਹੜੀ ਕਬੱਡੀ ਹੈ ਨਾ ਖੁੱਲੀ, ਅਗਰ ਉਹ ਪੱਕੀ ਹੋਵੇ ਫਿਰ ਲੋਕ ਸਵਾਦ ਨਹੀਂ ਲੈਂਦੇ, ਕਹਿੰਦੇ ਚੰਡ ਦਾ ਵੱਜੀ ਨਹੀਂ, ਪੈਸੇ ਕਾਹਦੇ ਦੇਣੇ। ਉਹ ਕਹਿੰਦੇ ਚੰਨਾ ਵੱਜਣ, ਕੋਈ 15-15 16-16 ਚੰਨਾ ਇੱਕ ਬੰਦਾ ਮਾਰੇ ਇੱਕ ਦੂਜੇ ਦੇ, ਉਹ ਚੰਨਾ ਦੇਖਦੇ ਬਸ, ਚੰਨਾ ਰਲ ਕੇ ਵੱਜਣੀ। ਅਗਰ ਪੱਕਾ ਮੈਚ ਹੁੰਦੇ ਪੱਕੇ ਵੀ, ਲੇਕਿਨ ਪੱਕੇ ਦੇ ਵਿੱਚ ਚੰਡ ਨਹੀਂ ਵੱਜਦੀ, ਇੱਕ ਅੱਧੀ ਚੰਡ ਵੱਜਦੀ, ਸਾਈ ਨੇ ਭੱਜ ਜਾਣਾ, ਜਾਫੀ ਨੇ ਫੜ ਲੈਣਾ। ਜਿਹੜਾ ਹੁਣ ਰਲ ਕੇ ਉਹਦੇ 'ਚ ਚੰਗੀ ਚੰਡ ਖੜਕਦੀ ਹੈ ਚੰਗਾ। ਹਾਂਜੀ। ਅੱਛਾ, ਜਿਹੜਾ ਇੱਕ ਪਲੇਅਰ ਆ ਜੀ, ਇਹਦੇ ਲਈ ਜਿਮ ਕਿੰਨਾ ਕੁ ਜ਼ਰੂਰੀ ਹੈ? ਜਿਮ ਜ਼ਰੂਰੀ ਹੈ, ਸਿਰਫ ਲਾਈਟਲੀ ਯਾਨੀ ਕਿ ਆਪਣੇ ਪੱਟਾਂ ਦੀ ਪਾਵਰ ਲਈ ਹੈ। ਬੋਡੀ ਬਿਲਡਿੰਗ ਦੇ ਹਿਸਾਬ ਨਾਲ ਨਾ ਜਿਮ ਮਾਰਿਆ ਜਾਵੇ, ਵੈਸੇ ਆਪਣੀ ਗੇਮ ਨੂੰ ਪਾਵਰ ਵਧਾਉਣ ਲਈ ਜਿਮ ਮਾਰਿਆ ਜਾਵੇ ਉਹਦਾ, ਕਿਉਂਕਿ ਤੁਹਾਨੂੰ ਪਤਾ ਜੋ ਬੋਡੀ ਬਿਲਡਿੰਗ ਦੇ ਹਿਸਾਬ ਨਾਲ ਮਾਰਿਆ ਜਾਵੇ ਉਹਦੇ ਨਾਲ ਫਿਰ ਸਟੀਰੋਇਡ ਚੀਜ਼ਾਂ ਦੀ ਲੋੜ ਪੈਂਦੀ ਹੈ। ਲੇਕਿਨ ਅਗਰ ਆਪਣੀ ਸਿਰਫ ਪਾਵਰ ਲਈ ਆਪਣੀ ਗੇਮ ਦੇ ਹਿਸਾਬ ਨਾਲ ਮਾਰਿਆ ਜਾਵੇ ਕੋਈ ਨੁਕਸਾਨ ਨਹੀਂ ਹੈ। ਅਕਸਰ ਜਿਹੜੇ ਪਲੇਅਰ ਆ, ਜਿੱਦਾਂ ਕਹਿੰਦੇ ਪੱਲੇਦਾਰ ਤੇ ਕਬੱਡੀ, ਜਿਹੜਾ ਕਬੱਡੀ ਖੇਲਣ ਵਾਲਾ, ਇਹ ਗੋਡਿਆਂ ਗਿੱਟਿਆਂ ਤੋਂ ਛੇਤੀ ਰਹਿ ਜਾਂਦਾ, ਇਹਦੀ ਕੀ ਵਜ੍ਹਾ ਹੈ? ਇਹਦੀ ਏਡੀ ਵਜ੍ਹਾ ਇਹੀ ਹੁੰਦੀ ਭਾਈ, ਤੁਹਾਨੂੰ ਪਤਾ ਹੁਣ ਸਾਈਆਂ ਦੇ ਗੋਡੇ ਵੀ ਗਰਾਊਂਡ ਕਦੀ ਚੰਗੀ ਹੁੰਦੀ, ਕੋਈ ਮਾੜੀ, ਕੋਈ ਸਖਤ, ਕੋਈ ਨਰਮ, ਥੱਲੇ ਵੱਜਦੇ ਰੋਜ਼। ਹੁਣ ਸਾਡੇ ਹੁਣ ਅਸੀਂ ਥੱਲਿਓਂ ਲੱਗੀ ਦਾ, ਜਦੋਂ ਮਿਸਾਲ ਹੈ ਅਸੀਂ ਲਾਲੇ ਨੂੰ ਲੱਗਦੇ ਥੱਲਿਓਂ, ਸਾਡਾ ਆਪਣਾ 90 ਕਿਲੋ ਵਜ਼ਨ ਥੱਲੇ ਵੱਜਣਾ ਗੋਡਿਆਂ 'ਤੇ ਆਉਣਾ, ਉੱਪਰੋਂ ਲਾਲੇ ਦਾ 120 ਕਿਲੋ ਵਜ਼ਨ ਉੱਪਰ ਹੀ ਆਉਣਾ ਗੋਡਿਆਂ 'ਤੇ ਵੱਜਣਾ, ਗੋਡਿਆਂ ਦੇ ਉੱਪਰ ਉਹ ਵੱਜ ਕੇ ਫਿਰ ਕੋਈ ਨੁਕਸਾਨ ਸੱਟਾਂ ਜੀ ਖੜਕ ਜਾਂਦੇ ਵਿੱਚੋਂ। ਅੱਛਾ ਜੀ, ਆਪਣਾ ਜਿਹੜਾ ਤੁਸੀਂ ਹੁਣ ਤੱਕ ਕਿੰਨੇ ਇੰਟਰਨੈਸ਼ਨਲ ਮੈਚ ਖੇਲ ਚੁੱਕੇ ਹੋ? ਇੰਟਰਨੈਸ਼ਨਲ ਮੈਚ ਕੋਈ ਟੋਟਲ 3 ਕੁ ਇੰਡੀਆ ਦੇ ਖਿਲਾਫ ਖੇਡੇ ਆ, 3-4 ਬਾਕੀ ਕੈਨੇਡਾ ਦੇ ਖਿਲਾਫ, ਬਾਕੀ ਸਾਰਿਆਂ ਮੁਲਕਾਂ ਦੇ 1-2 ਖਿਲਾਫ, ਇਰਾਨ ਦੇ ਖਿਲਾਫ ਮੈਂ 2 ਦਫਾ ਖੇਡਿਆ। ਹਾਂਜੀ, ਬਾਕੀ 1 ਦਫਾ ਆਸਟ੍ਰੇਲੀਆ ਦੇ ਖਿਲਾਫ ਖੇਡਿਆ। ਬਾਕੀ ਇੰਡੀਆ ਦੇ ਖਿਲਾੜੀਆਂ ਸਾਈਆਂ ਜਾਂ ਜਾਫੀਆਂ ਵਿੱਚ ਤੁਹਾਨੂੰ ਕਿਹੜਾ ਖਿਲਾੜੀ ਜਿਹੜਾ ਬਹੁਤ ਅੱਛਾ ਲੱਗਦਾ ਹੈ? ਇੰਡੀਆ ਦੇ ਵਿੱਚ ਮੈਨੂੰ ਸਭ ਤੋਂ ਅੱਛਾ ਸੁਲਤਾਨ ਹੈ ਰੇਡਰ, ਉਹਨਾਂ ਦਾ ਬਹੁਤ ਅੱਛਾ ਲੱਗਦਾ ਮੈਨੂੰ। ਹਾਂਜੀ, ਜਾਫੀਆਂ 'ਚ ਖੁਸ਼ੀ ਦੜਬਾ, ਉਹ ਅੱਛਾ ਲੱਗਦਾ। ਅੱਛਾ, ਜਦੋਂ ਉਹਨਾਂ ਨਾਲ ਆਪਾਂ ਖੇਲਦੇ ਹਾਂ ਗਰਾਊਂਡ ਦੇ ਵਿੱਚ ਤਾਂ ਹੋਰ ਸੂਰਤ ਹਾਲ ਹੁੰਦੀ, ਗਰਾਊਂਡ ਤੋਂ ਬਾਹਰ ਉਹਨਾਂ ਦਾ ਤੁਹਾਡੇ ਨਾਲ ਰਵੱਈਆ ਕਿਸ ਤਰ੍ਹਾਂ ਹੁੰਦਾ? ਸੇਮ ਇੱਦਾਂ ਹੀ ਤਾਂ ਆਪਣਾ ਭਾਜੀ, ਯਾਨੀ ਕਿ ਬਾਹਰ ਵੀ ਰਹੇ, ਆਸਟ੍ਰੇਲੀਆ ਵੀ, ਇੱਥੇ ਵੀ, ਪਾਕਿਸਤਾਨ ਵੀ ਆਏ ਆ, ਉਹਨਾਂ ਦਾ ਬਿਲਕੁਲ ਆਪਣੇ ਤਰ੍ਹਾਂ ਹੀ ਬੋਲਣ ਚਾਲਣ, ਖਾਣ ਪੀਣ, ਰਹਿਣ ਸਹਿਣ ਆਪਣੇ ਤਰ੍ਹਾਂ ਹੀ ਹੈ ਸੇਮ, ਅਤੇ ਕੋਈ ਇਹਨਾਂ ਜਿੱਦਾਂ ਦੀ ਬੋ ਮਜ਼ਾਜ ਨਹੀਂ ਹੈ ਜਿੱਦਾਂ ਦਾ ਲੋਕ ਕਹਿੰਦੇ ਆ। ਲੇਕਿਨ ਬਹੁਤ ਅੱਛੇ ਬੰਦੇ ਆ ਜਿਹੜੇ ਨਾ ਸਿੰਘ ਭਾਈ,
ਬਹੁਤ ਅੱਛਾ ਪਲੇਅਰ ਵੀ ਬਹੁਤ ਅੱਛਾ ਪਿਆਰ ਕਰਦੇ ਬਾਹਰ ਲੋਕਾਂ ਨਾਲ ਵੀ ਵੈਸੇ ਗੱਲਬਾਤ ਹੁੰਦੀ ਸਾਰਿਆਂ ਦੇ ਰਾਬਤੇ ਹੈ ਬਹੁਤ ਅੱਛੇ ਇਨਸਾਨ ਹੈ ਮਾੜੇ ਨਹੀਂ ਹੈ। ਪਾਕਿਸਤਾਨ 'ਚ ਜਿਹੜੀ ਕਬੱਡੀ ਖੇਡਦੇ ਆ ਲੋਕ ਇਹਨੂੰ ਦੇਖੋ ਇਹਨੂੰ ਕੋਈ ਹਕੂਮਤੀ ਸਰਪ੍ਰਸਤੀ ਤਾਂ ਹਾਸਲ ਹੈ ਨਹੀਂ ਗੀ। ਆਪਣੇ ਸਿਰ ਤੇ ਇੱਕ ਪਲੇਅਰ ਆਪਣੇ ਘਰੋਂ ਹੀ ਨਾ ਆਪਣਾ ਖਾ ਕੇ ਉਹ ਇਸ ਮੁਕਾਮ ਤੱਕ ਪਹੁੰਚਦਾ ਕਿ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਦਾ ਆ। ਤੁਸੀਂ ਸਮਝਦੇ ਆ ਕਿ ਉਹ ਮੁਕਾਮ ਇਹਨੂੰ ਪਾਕਿਸਤਾਨ ਦੇ ਵਿੱਚ ਮਿਲਣਾ ਚਾਹੀਦਾ, ਉਹ ਮਿਲਿਆ ਆ ਜਾਂ ਨਹੀਂ ਮਿਲਿਆ, ਜਾਂ ਕੀ ਤੁਹਾਡੀ ਆਪਣੀ ਸੋਚ ਕੀ ਇਹਦੇ ਬਾਰੇ? ਪਾਕਿਸਤਾਨ 'ਚ ਸਿਰਫ ਸਪੋਰਟ ਕਰਦੇ ਆ ਡਿਪਾਰਟਮੈਂਟ ਜਿਹੜੇ ਲੱਗੇ ਨਾ ਖਿਲਾੜੀਆਂ ਦੇ, ਅਗਰ ਉਹ ਨਾ ਲੱਗੇ ਹੁਣ ਫੇਰ ਤਾਂ ਖਿਲਾੜੀ ਬਿਲਕੁਲ ਭੁੱਖੇ ਮਰ ਜਾਣ। ਲੇਕਿਨ ਡਿਪਾਰਟਮੈਂਟ ਦਾ ਇਹ ਤੁਹਾਨੂੰ ਪਤਾ ਕਿ ਸਾਰਿਆਂ ਦੀ ਹੁਣ ਯਾਨੀ ਕਿ ਅਸੀਂ ਮੈਂ ਘਰ ਬੈਠਾ ਮਸਲਨ ਮੇਰੀ ਤਨਖਾਹ ਆਉਂਦੀ ਹੈ, ਮੇਰੇ ਸੱਟ ਵੀ ਲੱਗੀ ਲੇਕਿਨ ਜੋ ਵੀ ਹੈ, ਲੇਕਿਨ ਜੇ ਡਿਪਾਰਟਮੈਂਟ ਪੱਕੇ ਹੋ ਜਾਂਦੇ ਨਾ ਬੰਦਾ ਖਿਲਾੜੀ ਜਦੋਂ ਡਿਪਾਰਟਮੈਂਟ 'ਚ ਪੱਕਾ ਹੋ ਜਾਂਦਾ ਉਹਦੀ ਪੇ ਆਉਂਦੀ ਰਹਿੰਦੀ ਜੋ ਮਰਜ਼ੀ ਕਰੇ ਉਹ ਖੇਡੇ ਨਾ ਖੇਡੇ ਉਸ ਤੋਂ ਬਾਅਦ। ਲੇਕਿਨ ਉਸ ਤੋਂ ਇਲਾਵਾ ਜਿਹੜੀ ਹਕੂਮਤ ਦਾ ਕੰਮ ਹੈ ਵਰਲਡ ਕੱਪ ਜਿਵੇਂ ਹੁੰਦੇ ਆ ਬਾਹਰ ਹੁੰਦੇ ਆ ਹਕੂਮਤ ਤਾਵਨ ਕਰਦੀ, ਆਪਣੇ ਪਾਕਿਸਤਾਨ ਜਿੱਦਾਂ ਹਕੂਮਤ ਤਾਵਨ ਨਹੀਂ ਕਰ ਰਹੀ। ਹਕੂਮਤ ਨੂੰ ਇਵੈਂਟਸ ਜ਼ਿਆਦਾ ਤੋਂ ਜ਼ਿਆਦਾ ਕਰਾਉਣੇ ਚਾਹੀਦੇ ਪਾਕਿਸਤਾਨ ਦੇ ਵਿੱਚ, ਜਿੱਦਾਂ ਇੰਡੀਆ ਫੈਡਰੇਸ਼ਨ ਕਰਵਾਉਂਦੀ ਹੈ। ਇਹਨਾਂ ਨੂੰ ਚਾਹੀਦਾ ਹਰ ਸਾਲ ਕੋਈ ਕਮ ਸੇ ਕਮ ਕੋਈ 20-25 ਕੱਪ ਰੱਖਣ ਪਾਕਿਸਤਾਨ ਦੇ ਵਿੱਚ, ਡਿਪਾਰਟਮੈਂਟ ਦੇ ਰੱਖ ਲੈਣ, ਕਲੱਬ ਬਣਾ ਲੈਣ, ਯਾਨੀ ਕਿ ਜਿਹੜਾ ਮੁੰਡਿਆਂ ਨੂੰ ਜ਼ਿਆਦਾ ਫੈਸਿਲਿਟੀ ਮਿਲੇ, ਮੁੰਡੇ ਪਿਛਲਿਆਂ ਨੂੰ ਸ਼ੌਕ ਉੱਠੇ ਅੱਗੇ ਨਸਲ ਦਰ ਨਸਲ ਵਧੇ, ਉਹ ਆਪਣੇ ਮੁਲਕ 'ਚ ਹੈ ਨਹੀਂ ਗਾ। ਬਾਕੀ ਨਿਜ਼ਾਮ ਠੀਕ ਹੈ ਯਾਨੀ ਕਿ ਕਬੱਡੀ ਦਾ। ਤੁਹਾਡੀ ਜ਼ਿੰਦਗੀ ਜਿੰਨੀ ਤੁਸੀਂ ਹੁਣ ਕਬੱਡੀ ਖੇਡ ਚੁੱਕੇ ਹੋ, ਤੁਹਾਡਾ ਕੋਈ ਯਾਦਗਾਰ ਵਾਕਿਆ ਜਿਹੜਾ ਕੋਈ ਤੁਹਾਡੇ ਨਾਲ ਪੇਸ਼ ਆਇਆ ਹੋਵੇ ਕਬੱਡੀ ਨੂੰ ਲੈ ਕੇ? ਐਡਾ ਕੋਈ ਖਾਸ ਤਾਂ ਨਹੀਂ ਭਾਈ ਹੋਇਆ, ਕੋਈ ਕਹਿ ਲਓ ਇਸ਼ੂ ਨਹੀਂ ਬਣਿਆ। ਲੇਕਿਨ ਇਹ ਕਹਿੰਦੇ ਮੈਚ ਹੋਇਆ ਸੀ ਪੱਤੋ ਕੀ ਨਾ, ਉਹ ਬੜਾ ਵਧੀਆ ਮੈਚ ਹੋਇਆ ਸੀ ਸਾਡਾ, ਤਾਂ ਵਾਊਟ ਦਾ ਮੈਚ ਸੀ, ਬਰਾਬਰ ਸੀ ਬਿਲਕੁਲ। ਆਖਰੀ ਰੇਡ ਸੀ ਸ਼ਫੀਕ ਚਿਸ਼ਤੀ ਦੀ ਸੀ, ਉੱਤੇ ਫੈਸਲਾ ਹੋਣਾ ਸੀ ਜਿੱਤ ਹਾਰ ਦਾ ਨਾ। ਤੇ ਉਹ ਜਦੋਂ ਕਬੱਡੀ ਬਣਾਇਆ ਨਾ ਪਤਾ ਸੀ 44 ਪੁਆਇੰਟ ਬਰਾਬਰ ਸੀ, ਮੈਚ ਸਾਰਾ ਚੜਿਆ ਵੀ ਇਹ ਦੇਖਿਆ ਹੋਣਾ 2019 'ਚ ਹੋਇਆ ਉਹ। ਤੇ ਉਦੋਂ ਮੈਨੂੰ ਕਪਤਾਨ ਨੇ ਆਵਾਜ਼ ਮਾਰੀ ਨਾਲ, ਜਾਫੀ ਨੇ ਕਿਹਾ ਕਿ ਤੂੰ ਹੀ ਲੱਗਣਾ, ਯਾਨੀ ਕਿ ਜਾਫੀ ਤੋਂ ਸਾਡਾ ਭਾਈ ਸਾਜਾ ਸੀ ਮੇਨ, ਉਹ ਹੈ ਨਹੀਂ ਸੀ, ਉਹ ਸੱਟ ਲੱਗੀ ਸੀ। ਮੈਂ ਸੀ ਮੱਛੋ ਸੀ ਮੁੰਡਾ, ਇੱਕ ਨਵੀਸ ਸੀ, ਵਿਕਾਸ ਸੀ। ਇਹਨਾਂ ਨੇ ਕਿਹਾ ਤੂੰ ਹੀ ਲੱਗਣਾ, ਜਿੱਥੇ ਵੀ ਜਾਵੇ ਤੂੰ ਹੀ ਲੱਗਣਾ। ਤੁਹਾਨੂੰ ਪਤਾ ਪ੍ਰੈਸ਼ਰ ਬੜਾ ਹੁੰਦਾ, ਉਦੋਂ ਮੇਰੇ ਦਿਲ 'ਚ ਵੀ ਸੀ ਕਿ ਅਗਰ ਭੱਜ ਗਿਆ ਤੇ ਸਾਰੀ ਯਾਨੀ ਕਿ ਮੇਰੇ ਤੇ ਆਣਾ ਭਜਾ ਦਾ ਤੇ ਮੈਚ ਜਿੱਤ ਗਿਆ ਵਾਪਸ ਇੱਦਾਂ ਦਾ। ਉੱਥੋਂ ਸ਼ਫੀਕ ਜੀ ਤੁਰਿਆ, ਮੇਰੇ ਦਿਲ 'ਚ ਇਹੀ ਸੀ ਕਿ ਮੈਂ ਆਣੇ ਲੱਗ ਜਾਣਾ। ਉਹ ਸਿੱਧਾ ਵੀ ਆਉਂਦਾ ਮੇਰੇ ਨੂੰ ਚੜਿਆ ਹੀ ਮਾੜਾ ਜਿਹਾ, ਮੈਂ ਅੱਗੋਂ ਖਾਲੀ ਦਾ ਅੱਲਾ ਨੂੰ ਡਿੱਗਿਆ ਹੀ ਅੱਲਾ ਦਾ ਵਕਲ ਹੀ। ਉਹ ਮੈਨੂੰ ਨਹੀਂ ਪਤਾ ਕਿ ਕਿੱਦਾਂ ਜਫਾ ਕਹਿ ਲਓ ਕਿਸੇ ਦੀ ਦੁਆ ਹੀ ਨਹੀਂ ਕੰਮ ਆਈ ਯਾਰ, ਕਹਿੰਦੇ ਨਹੀਂ ਉਹਦੇ ਹੱਥ ਦਾ ਦਿੱਤਾ ਕੰਮ ਆ ਗਿਆ। ਉਹ ਪਈ ਗਿੱਟਾ ਜਿਹਾ ਉਹਦਾ ਹੱਥ ਆ ਗਿਆ ਚੰਗੀ ਤਰ੍ਹਾਂ, ਉੱਥੋਂ ਹੀ ਮੈਂ ਉੱਠ ਕੇ ਕੈਂਚੀ ਗੂੰਜੀ ਮਾਰ ਲਈ। ਤੇ ਲੇਕਿਨ ਮੈਨੂੰ ਬਾਅਦ ਪਤਾ ਲੱਗਾ ਕਿ ਜਫਾ ਹੋ ਗਿਆ। ਯਾਨੀ ਕਿ ਮੈਨੂੰ ਐਡਾ ਪਤਾ ਨਹੀਂ ਲੱਗਾ ਮੈਂ ਦਾ ਕਿਹੜਾ ਮਾਰਿਆ, ਯਾਨੀ ਕਿ ਮੋਸਟਲੀ ਮੈਨੂੰ ਦਾ ਪਤਾ ਹੀ ਨਹੀਂ, ਮੈਂ ਦਾ ਮਾਰਿਆ ਹੀ ਨਹੀਂ ਸੀ ਉਹਨੂੰ, ਮੈਂ ਵੈਸੇ ਆਮ ਰੂਟੀਨ 'ਚ ਲੱਗਾ ਲੇਕਿਨ ਉੱਪਰ ਹੀ ਜਫਾ ਹੋ ਗਿਆ। ਯਾਨੀ ਕਿ ਬੰਦੇ ਨੂੰ ਬਾਅਦ ਸੋਚ ਜਾਂਦੀ ਕਿ ਯਾਰ ਮੈਂ ਤਾਂ ਕੁਛ ਕੀਤਾ ਨਹੀਂ, ਉੱਪਰ ਹੀ ਹੋ ਗਿਆ। ਚਲੋ ਰੱਬ ਦਾ ਉਹ ਕਰਾਂ, ਮੈਂ ਅੱਲਾ ਦਾ ਸ਼ੁਕਰ ਹੈ। ਜਦੋਂ ਰੱਬ ਇੱਜ਼ਤ ਦੇਵੇ ਜੀ। ਅੱਛਾ, ਤੁਸੀਂ ਹੁਣ ਨਵੇਂ ਜਿਹੜੇ ਆਪਣੇ ਪਲੇਅਰ ਆ ਇਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ, ਇਹਨਾਂ ਦੀ ਰਹਿਨਮਾਈ ਲਈ ਕੀ ਕਹਿਣਾ ਚਾਹੋਗੇ? ਕੁਛ ਵੀ ਨਹੀਂ ਭਾਜੀ, ਜਿੱਦਾਂ ਕਿ ਸਭ ਤੋਂ ਪਹਿਲੇ ਤੁਸੀਂ ਗੱਲ ਕੀਤੀ ਮਨਸ਼ੀਆਤ ਦਾ ਟੀਕਾ ਗੋਲੀ ਤੋਂ ਪਹਿਲੇ ਸਭ ਤੋਂ ਦੂਰ ਰਹਿਣ। ਇਹਦੇ ਕੋਈ ਚੀਜ਼ ਨਹੀਂ ਰੱਖੀ ਵਕਤੀ ਤੌਰ ਫਾਇਦਾ, ਲੇਕਿਨ ਬਾਅਦ 'ਚ ਬਹੁਤ ਜ਼ਿਆਦਾ ਨੁਕਸਾਨ ਹੈ। ਬੈਸਟ ਇਹੀ ਹੈ ਕਿ ਥੋੜੀ ਦੇਰ ਬਾਅਦ ਦੇਰ ਆਏ ਦਰੁਸਤ ਆਏ, 2 ਸਾਲ ਹੋਰ ਲੇਟ ਲੱਗ ਜੂਗੀ ਉੱਪਰ ਆਉਂਦੇ, ਲੇਕਿਨ ਕੋਈ ਏਡੀ ਟੈਨਸ਼ਨ ਨਹੀਂ ਹੈ। ਦਮ ਨਾ ਆਪਣੀ ਪਾਵਰ ਨਾ ਹੋ, ਤਾਂ ਕਿ ਕੱਲ੍ਹ ਨੂੰ ਕੋਈ ਜਿਸਮਾਨੀ ਟੈਨਸ਼ਨ ਨਾ ਬਣੇ, ਕੋਈ ਕਿਸੇ ਕਿਸਮ ਦੀ ਟੈਨਸ਼ਨ ਨਾ ਬਣੇ ਤੁਹਾਨੂੰ ਜਾਂ ਤੁਹਾਡੇ ਘਰਦਿਆਂ ਨੂੰ। ਇਸ ਦੀ ਵਜ੍ਹਾ ਤੋਂ ਮਿਹਨਤ ਕਰਨ, ਆਪਣੇ ਉਸਤਾਦ ਦੀ ਇੱਜ਼ਤ ਕਰਨ, ਤੇ ਅੱਲਾ ਪਾ ਖੈਰ ਕਰੇ। ਬਹੁਤ ਰੁਪਈਆ ਬਹੁਤ ਨਾਂ ਹੈ ਗੇਮ ਦੇ ਵਿੱਚ, ਸਾਰੇ ਕਬੱਡੀ ਵਾਲ ਨੂੰ ਆਉਣ, ਬਹੁਤ ਅੱਛੀ ਗੇਮ ਹੈ। ਦੇਖੋ ਜੀ, ਇਹ ਜਿਹੜਾ ਬੰਦਾ ਨਸ਼ਾ ਕਰਕੇ ਅੱਗੇ ਆਉਂਦਾ, ਇਹ ਗੇਮ ਤਾਂ ਨਸ਼ਿਆਂ ਤੋਂ ਦੂਰ ਕਰਨ ਲਈ ਖੇਡੀ ਜਾਂਦੀ ਆ। ਜੇ ਆਪਾਂ ਨਸ਼ਾ ਕਰਕੇ ਗੇਮ ਨੂੰ ਖੇਡੀਏ ਤਾਂ ਮੇਰਾ ਖਿਆਲ ਆ ਗੇਮ ਕੋਈ ਵੀ ਉਹਦੀ 2-4 ਸਾਲ 5 ਸਾਲ ਉਹਦੀ ਜ਼ਿਆਦਾ ਤੋਂ ਜ਼ਿਆਦਾ ਇੰਨੀ ਕੀ ਏਜ ਹੁੰਦੀ ਆ, ਇੰਨੀ ਕੀ ਉਮਰ ਹੁੰਦੀ ਆ। ਤੇ ਮੈਂ ਨਹੀਂ ਸਮਝਦਾ ਵੀ ਐਡਾ ਘਾਟੇ ਦਾ ਸੌਦਾ ਕਰਨਾ ਚਾਹੀਦਾ ਵੀ 2-4-5 ਸਾਲ ਦੇ ਅਰੂਜ ਲਈ ਆਪਾਂ ਆਪਣੀ ਜ਼ਿੰਦਗੀ ਦਾ ਤੇ ਲਾ ਲਈਏ, ਕਿਉਂਕਿ ਇਹ ਸਿੱਧੀ ਫਿਫੜਿਆਂ ਨੂੰ ਖ਼ਤਮ ਕਰਦੀ ਹੈ ਜੀ। ਤੇ ਬਾਕੀ ਜੀ ਬਹੁਤ ਮਜ਼ਾ ਆਇਆ ਨਫੀਸ ਬਾਈ ਹੁਣਾਂ ਦੇ ਨਾਲ ਗੱਲ ਕਰਕੇ, ਇਹਨਾਂ ਦੇ ਪਿਛੋਕੜ ਦੇ ਬਾਰੇ ਵੀ ਪੁੱਛਿਆ। ਥੱਥਣਾ ਪਿੰਡ ਦੇ ਰਹਿਣ ਵਾਲੇ ਆ, ਇਹਨਾਂ ਦੇ ਬਜ਼ੁਰਗ ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਉਂਦਾ ਆ, ਤੇ ਕੌਮ ਆਪਣਾ ਇਹਨਾਂ ਦੀ ਗੁੱਜਰ ਆ, ਗੋਤ ਇਹਨਾਂ ਦੀ ਦੇਦੜ ਆ। ਮੇਰਾ ਖਿਆਲ ਆ ਕਿ ਇੰਡੀਆ ਵਿੱਚ ਵੀ ਇਹਨਾਂ ਨੂੰ ਜਾਣਨ ਵਾਲੇ ਬਹੁਤ ਸਾਰੇ ਸਾਡੇ ਭਾਈ ਬੈਠੇ ਹੋਣੇ ਆ, ਜਿਹੜੇ ਅੱਜ ਵੀ ਥੱਥੜਾਂ 'ਚ ਬੈਠੇ ਇਹਨਾਂ ਨੂੰ ਦੇਖਦੇ ਹੋਣੇ। ਸਾਡੇ ਪਿੰਡ ਦੇ ਵਿੱਚੋਂ ਗਏ ਹੋਏ ਜਿਹੜੇ ਬੰਦੇ ਸੀ ਉਹਨਾਂ ਦਾ ਜਵਾਨ ਪਾਕਿਸਤਾਨ ਦੀ ਕਬੱਡੀ ਟੀਮ ਦੀ ਨੁਮਾਇੰਦਗੀ ਕਰਦਾ ਆ। ਇਨਸ਼ਾਅੱਲਾ ਜੀ ਫੇਰ ਕਿਸੇ ਹੋਰ ਪ੍ਰੋਗਰਾਮ 'ਚ ਕਿਸੇ ਨਵੇਂ ਬਜ਼ੁਰਗ ਨਾਲ, ਕਿਸੇ ਨਵੇਂ ਸਟਾਰ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।